ईरान अमरीका गलबात इस्लामाबाद 'ਚ ਮੁੱਕ ਗਈ। ਪਰ ਉਸ ਤੋਂ ਬਾਅਦ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਆਜ਼ਾਰ ਕੀਤੀ ਹੈ ਕਿ ਗੱਲਬਾਤ ਦਾ ਦੌਰ ਛੇਤੀ ਹੋਏਗਾ, ਦੋਵੇਂ ਮੁਲਕਾਂ ਵਿਚਕਾਰ ਹੋਏਗਾ ਔਰ ਅਗਲੀ ਮਜ਼ਬਾਨੀ ਵੀ ਪਾਕਿਸਤਾਨ ਹੀ ਕਰੇਗਾ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਇਹ ਗੱਲਾਂ ਆਪਣੇ ਵਜ਼ੀਰਾਂ ਦੀ ਕੈਬਨਿਟ ਦੇ ਇਕੱਠ ਦੇ ਵਿੱਚ ਕੀਤੀਆਂ, ਜਿੱਥੇ ਉਹਨਾਂ ਦਾ ਆਖਣਾ ਸੀਗਾ ਕਿ 47 ਸਾਲਾਂ ਤੋਂ ਜੰਮੀ ਬਰਫ਼ ਹੈ ਜਿਹੜੀ ਪਾਕਿਸਤਾਨ ਨੇ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਖੋਰੀ ਔਰ 47 ਸਾਲਾਂ ਤੋਂ ਕੱਟੇ ਰਾਬਤੇ ਜਿਹੜੇ ਈਰਾਨ ਤੇ ਅਮਰੀਕਾ ਦੇ ਸਨ ਉਹਨਾਂ ਨੂੰ ਫਿਰ ਤੋਂ ਬਹਾਲ ਕੀਤਾ, ਉਹਨਾਂ ਨੂੰ ਗੱਲਬਾਤ ਵਾਸਤੇ ਟੇਬਲ ਦੇ ਉੱਤੇ ਲਿਆਂਦੇ ਔਰ ਦੋਹਾਂ ਨੇ ਆਮਣੇ ਸਾਹਮਣੇ ਬਹਿ ਕੇ ਰੂਬਰੂ ਗੱਲਾਂ ਨੇ ਜਿਹੜੀਆਂ ਕੀਤੀਆਂ ਨੇ। ਬਰਫ਼ ਤੇ ਖੁਰੀ ਹੈ, ਪਰ ਇਹ ਬਰਫ਼ ਆ ਜਿਹੜੀ ਇਹ ਪਾਣੀ ਦਾ ਰੂਪ ਧਾਰਨ ਦੇ ਵਿੱਚ ਹਜੇ ਟਾਈਮ ਲਏਗੀ ਔਰ ਅਸੀਂ ਉਮੀਦ ਕਰਨੇ ਹਾਂ ਕਿ ਜੰਗਬੰਦੀ ਦੇ ਉੱਤੇ ਦੋਵੇਂ ਮੁਲਕ ਨੇ ਜਿਹੜੇ ਉਹ ਕਾਰਬੰਦ ਰਹਿਣਗੇ ਔਰ ਗੱਲਬਾਤ ਦਾ ਅਗਲਾ ਦੌਰ ਛੇਤੀ ਪਾਕਿਸਤਾਨ 'ਚ ਹੋਏਗਾ। ਯਾਦ ਰਵੇ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦਾ ਇਹ ਬਿਆਨ ਐਨ ਉਸ ਵੇਲੇ ਸਾਹਮਣੇ ਆਇਆ ਜਦੋਂ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਆਖਿਆ ਆ ਕਿ ਅਸੀਂ ਈਰਾਨ ਵੱਲੋਂ ਉਹ ਸਮੁੰਦਰੀ ਹੱਦ ਜਿਹਨੂੰ ਆਬਨਾਏ ਹਮਜ਼ ਕਿਹਾ ਜਾਂਦਾ ਆ ਉਹਦੇ ਰੋਕੇ ਜਾਣ ਦੇ ਉੱਤੇ ਆਪਣਾ ਨਾਕਾ ਲਾ ਰਹੇ ਹਾਂ ਔਰ ਇਸ ਨਾਕੇ ਨੂੰ ਮੁਕਾਉਣ ਦੇ ਵਾਸਤੇ ਜੇ ਇਰਾਨੀ ਜਹਾਜ਼ ਅੱਗੇ ਆਏ ਤੇ ਉਹਨਾਂ ਨੂੰ ਤਬਾਹ ਕਰ ਦਿੱਤਾ ਜਾਏਗਾ। BBC ਨੇ ਇਸ ਬਾਰੇ ਇੱਕ ਨਕਸ਼ਾ ਜਿਹੜਾ ਉਹ ਵੀ ਜ਼ਾਹਰ ਕੀਤਾ ਜਿਹਦੇ ਵਿੱਚ ਅਮਰੀਕੀ ਬਹਿਰੀ ਬੇੜੇ ਜਿਹੜੇ ਕਿ ਲੜਾਕਾ ਹਵਾਈ ਜਹਾਜ਼ਾਂ ਦੇ ਨਾਲ ਭਰੇ ਨੇ ਉਹਨਾਂ ਨੇ ਇਸ ਇਲਾਕੇ 'ਚ ਘੇਰਾਬੰਦੀ ਸ਼ੁਰੂ ਕੀਤੀ ਹੋਈ ਹੈ। ਇਧਰੋਂ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਵਾਰਨਿੰਗ ਭਰੇ ਇਸ ਬਿਆਨ ਤੋਂ ਬਾਅਦ ਵੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਇਹ ਆਖਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇਕੱਠ ਹੋਏਗਾ ਔਰ ਗੱਲਬਾਤ ਫਿਰ ਹੋਏਗੀ ਇੱਕ ਹੌਸਲੇ ਦੀ ਉਮੀਦ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ।